ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਪ੍ਰਿਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਐਮਪੀ ਹਰਭਜਨ ਸਿੰਘ ਦੀ ਚਿੱਠੀ ਤੋਂ। ਇਸ ਤੋਂ ਬਾਅਦ ਬੰਗਾਲ ਦੇ ਰਾਜਪਾਲ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ ਜੀ। ਦੇਖੋ ਪ੍ਰਵੀਨ ਜੀ, ਜੋ ਇਹ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਤੇ ਹੁਣ ਆਪਾਂ ਨੂੰ ਪਤਾ ਹੀ ਹੈ ਜੋ ਸਿਆਸਤ, ਇਹ ਬਦਕਿਸਮਤੀ ਹੈ ਇਸ ਮੁਲਕ ਦੀ ਕਿ ਹਰੇਕ 16ਵੇਂ ਮਿੰਟ ਦੇ ਵਿੱਚ ਇੱਕ ਰੇਪ ਰਜਿਸਟਰਡ ਹੁੰਦਾ ਹੈ। ਪਰੰਤੂ ਇਹਦੇ ਤੇ ਕੰਮ ਕਰਨ ਦੀ ਥਾਂ ਤੇ ਇਹਦੇ ਤੇ ਕਹਿ ਲੋ ਕਿ ਵਧੀਆ ਢੰਗ ਨਾਲ ਅਧਿਐਨ ਕਰਨ ਦੀ ਥਾਂ ਤੇ ਸਾਡੇ ਇੱਥੇ ਸਿਆਸਤ ਜਿਹੜੀ ਹੈ ਉਹ ਇੱਕ ਸਿਲੈਕਟਿਵ ਸੋਚ ਨਾਲ ਅੱਗੇ ਵਧਦੀ ਹੈ। ਜੀ ਬਿਲਕੁਲ। ਮਸਲਨ ਸਾਡੇ ਐਮਪੀ ਸਾਹਿਬ ਨੂੰ ਮਨੀਪੁਰ ਤੇ ਦਿਖੇਗਾ ਨਹੀਂ, ਬੰਗਾਲ ਦਿਖੇਗਾ। ਤਾਂ ਇਦਾਂ ਹੀ ਆ, ਮਮਤਾ ਬੈਨਰਜੀ ਧਰਨਾ ਲਾ ਰਹੀ ਹੈ, ਇਹ ਨਹੀਂ ਦੱਸ ਰਹੀ ਕਿ ਧਰਨਾ ਲਾ ਕਿਸ ਦੇ ਖਿਲਾਫ ਰਹੀ ਹੈ। ਭਾਜਪਾ ਵਾਲਿਆਂ ਦਾ ਵੀ ਇਹੋ ਹਾਲ ਹੈ। ਸਿਲੈਕਟਿਵ ਰਾਜਨੀਤੀ ਖਤਰਨਾਕ ਹੁੰਦੀ ਹੈ। ਖਤਰਨਾਕ ਵੀ ਕਹਿ ਲੋ, ਠੀਕ ਹੈ, ਪਰ ਉਸ ਤੋਂ ਵੀ ਕਹਿ ਲੋ ਕਿ ਬੁਰੀ ਚੀਜ਼ ਹੈ। ਸਿਲੈਕਟਿਵ ਰਾਜਨੀਤੀ ਸਾਡੇ ਇੱਥੇ ਬਹੁਤ ਵਧੇਰੇ ਹੁੰਦੀ ਹੈ। ਤਾਂ ਬਹਰਹਾਲ ਇਹਨਾਂ ਨੇ ਪੱਤਰ ਲਿਖਿਆ ਰਾਜਪਾਲ ਤੇ ਉਹ ਸ਼ਖਸ ਆ ਨਾ ਜਿਹਦੇ ਨਾਲ ਮਮਤਾ ਬੈਨਰਜੀ ਦਾ ਟੇਢਾ ਮੇਢਾ ਮਾਮਲਾ ਚੱਲਦਾ ਹੀ ਆ, ਮਤਲਬ ਕਿ ਦੋਨਾਂ ਦੀ ਆਪਸ ਚ ਬੜੀ ਅੜਫਾਸ ਆ। ਹਾਂਜੀ ਹਾਂਜੀ, ਉਹ ਤੇ ਇੱਥੋਂ ਤੱਕ ਕਹਿ ਚੁੱਕੀ ਹੈ ਬੀਬੀ ਕਿ ਇਹ ਤੇ ਠਰਕੀ ਹੈ ਨਖੱਤਾ। ਹੁਣ ਵੇਖੋ, ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਚੱਲਿਆ ਹੈ, ਉਸ ਤੋਂ ਬਾਅਦ ਹੁਣ ਜੇ ਆਪਾਂ ਦੂਸਰੇ ਪਾਸੇ ਦੀਆਂ ਗੱਲਾਂ ਵੇਖੀਏ, ਰੈਜ਼ੀਡੈਂਟ ਡਾਕਟਰ ਜਿਹੜੇ ਹੜਤਾਲ ਤੇ ਬੈਠੇ ਆ, ਪੁਲਿਸ ਜਿਹੜੀ ਆ ਉਹ ਕਦੇ ਕਹਿ ਲੋ ਕਿ ਕਿਸੇ ਡਾਕਟਰ ਨੂੰ ਫੜ ਲੈਂਦੀ ਆ ਕਿ ਤੁਸੀਂ ਪਛਾਣ ਜਿਹੜੀ ਆ ਉਜਾਗਰ ਕੀਤੀ ਆ, ਕਦੇ ਮਮਤਾ ਬੈਨਰਜੀ ਡਾਕਟਰਾਂ ਦੇ ਤਬਾਦਲੇ ਕਰ ਦਿੰਦੀ ਆ। ਮਤਲਬ ਕਿ ਇਹੀ ਚੱਲਦਾ ਪਿਆ, ਰੋਲ ਕਚੋਲਾਈ ਆ ਹਾਲ ਦੀ ਘੜੀ। ਲੋਕ ਆਪਣੀ ਥਾਂ ਤੇ ਅਪੀਲ ਕਰ ਰਹੇ ਨੇ ਕਿ ਭਾਈ ਡਾਕਟਰਾਂ ਦਾ ਜਿਹੜਾ ਉਹ ਸਟ੍ਰਾਈਕ ਵਾਲਾ ਕੰਮ ਖਤਮ ਹੋਵੇ ਤੇ ਮਰੀਜ਼ਾਂ ਦੀ ਜਿਹੜੀ ਖੱਜਲ ਖੁਆਰੀ ਆ ਘਟੇ। ਬਹਰਹਾਲ ਹੁਣ ਰਾਜਪਾਲ ਜਿਹੜੇ ਨੇ ਉੱਥੇ ਕੋਚ ਸਾਹਿਬ, ਉਹ ਤੇ ਤੁਹਾਨੂੰ ਪਤਾ ਹੀ, ਮੈਂ ਜਿਵੇਂ ਦੱਸ ਦਿੱਤਾ, ਉਹਨਾਂ ਨੇ ਵੱਖ-ਵੱਖ ਵਰਗਾਂ ਦੇ ਕੁਝ ਨੁਮਾਇੰਦੇ ਸੀ, ਉਹਨਾਂ ਦੀ ਮੀਟਿੰਗ ਬੁਲਾ ਲਈ ਹੈ। ਇਹ ਆ ਸਾਰਾ ਕੁਝ ਕੁੱਲ ਮਿਲਾ ਕੇ। ਪਰ ਵਿੱਚੋਂ ਦੇਖੋ ਗੱਲਾਂ ਦੋ ਨੇ ਜੀ। ਹੁਣ ਇੱਕ ਤੇ ਇਹ ਵੀ ਹੋ ਸਕਦਾ, ਕਿਉਂਕਿ ਦੇਖੋ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ, ਹੋ ਸਕਦਾ ਸਿੱਧਾ ਕੇਸ, ਕਿਉਂਕਿ ਜਿਹੜਾ ਬੰਦਾ ਉਹ ਸਾਈਕੋਟਾਈਪੀ ਹੈ। ਕਿਉਂ? ਕਿਉਂਕਿ ਉਹਦੇ 4 ਵਿਆਹ ਹੋਏ, ਚੌਥੀ ਵੀ ਕੈਂਸਰ ਤੋਂ ਪੀੜਤ ਹੈ ਮੇਰੇ ਖਿਆਲ ਦੇ ਅੰਦਰ, ਤੇ ਬਹੁਤ ਜ਼ਿਆਦਾ ਉਹ ਬੰਦਾ ਕਹਿ ਲੋ ਕਿ ਹਿੱਲਿਆ ਹੋਇਆ। ਪੁਲਿਸ ਵਾਲੀ ਬੈਰਕ ਵਿੱਚ ਰਹਿੰਦਾ ਸੀਗਾ, ਪੁਲਿਸ ਵਾਲਿਆਂ ਦੇ ਨਾਲ ਹੀ ਉਹ ਵਲੰਟੀਅਰ ਸੀ, ਜਿਵੇਂ ਆਪਣੇ ਹੋਮਗਾਰਡ। ਤਾਂ ਮਤਲਬ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। ਹੋ ਸਕਦਾ ਹੈ ਕਿ ਸਿੱਧਾ ਗਿਆ ਹੋਵੇ ਜਿੱਥੇ ਉਹ ਸੈਮੀਨਾਰ ਹਾਲ ਸੀਗਾ, ਉੱਥੇ ਮਿਲ ਗਈ ਹੋਵੇ ਟ੍ਰੇਨੀ ਡਾਕਟਰ, ਉਸਨੂੰ ਤੇ ਉਹ ਟੁੱਟ ਪਿਆ। ਯਾਨੀ ਇਹ ਇੱਕ ਸਿੱਧਾ ਕੇਸ ਵੀ ਸਾਬਤ ਹੋ ਸਕਦਾ। ਪਰ ਦੂਸਰੇ ਪਾਸੇ ਇਹ ਕੇਸ ਜਿਹੜਾ ਹੈ ਉਹ ਥੋੜਾ ਟੇਢਾ ਵੀ ਹੋ ਸਕਦਾ। ਦੋਨੇ ਪੋਸੀਬਿਲਿਟੀਜ਼ ਨੇ, ਕਿਉਂਕਿ ਦੇਖੋ ਇਹਦੇ 'ਚ ਇੱਕ ਸਵਾਲ ਪੈਦਾ ਹੋਏਗਾ ਕਿ ਸਿੱਧਾ ਉਹ ਉੱਥੇ ਹੀ ਕਿਉਂ ਗਿਆ ਜਿੱਥੇ ਉਹ ਸੁੱਤੀ ਪਈ ਸੀ, ਤੀਸਰੀ ਮੰਜ਼ਿਲ। ਦੂਸਰਾ,
ਦੂਸਰਾ ਇਹ ਆ ਕਿ ਕੁਝ ਡਾਇਰੀ ਦੇ ਪੰਨੇ ਗਾਇਬ ਨੇ, ਡਾਇਰੀ ਤੇ ਸੌਂਪ ਦਿੱਤੀ ਗਈ ਆ, ਡਾਇਰੀ ਦੇ ਕੁਝ ਪੰਨੇ ਦੱਸਦੇ ਗਾਇਬ ਨੇ, ਇਹ ਵੀ ਖਬਰਾਂ 'ਚ ਚੱਲ ਰਿਹਾ। ਜੀ। ਫਿਰ ਇਸ ਤੋਂ ਇਲਾਵਾ ਜੋ ਪੀੜਤ ਮਾਪੇ ਨੇ ਹੂੰ ਉਹ ਮਮਤਾ ਬੈਨਰਜੀ ਤੇ ਨਾਖੁਸ਼ ਨੇ, ਕਹਿੰਦੇ ਕਿ ਅਸੀਂ ਤੇ ਮੁਆਵਜ਼ਾ ਵੀ ਨਹੀਂ ਲਵਾਂਗੇ। ਤੇ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਕਿਉਂਕਿ ਉੱਥੇ ਜੋ ਪ੍ਰਿੰਸੀਪਲ ਇਹਨਾਂ ਨੇ ਲਾਇਆ ਸੀ ਉਹ ਬਹੁਤ ਪਾਵਰਫੁਲ ਸੀ। ਹਿਸਾਬ ਲਾ ਲਓ ਕਿ ਵਿੱਚੋਂ ਇੱਕ ਵਾਰੀ ਉਹਦਾ ਤਬਾਦਲਾ ਹੋਇਆ ਤੇ 24 ਘੰਟਿਆਂ ਦੇ ਅੰਦਰ ਅੰਦਰ ਵਾਪਸ ਆ ਗਿਆ ਸੀ। ਹੁਣ ਵੀ ਇਥੋਂ ਉਹਨੂੰ ਲਾ ਕੇ ਤੇ ਦੂਸਰੇ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਲਾ ਦਿੱਤਾ ਜੀ। ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨੇ। ਕੋਈ ਡਰੱਗ ਰੈਕਟ ਹੋ ਸਕਦਾ ਕਿ ਇਸ ਲੜਕੀ ਨੂੰ ਪਤਾ ਹੋਏਗਾ, ਉਹਦੇ ਮਾਪਿਓ ਕਹਿੰਦੇ ਆ ਕਿ ਅਕਸਰ ਉਹ ਪਹਿਲਾਂ ਤੇ ਉਹ ਬੜੇ ਮਤਲਬ ਕਿ ਹੋਣਹਾਰ ਸੀ, ਕਹਿੰਦੀ ਸੀ ਮੈਂ ਗੋਲਡ ਮੈਡਲ ਜਿੱਤਣਾ, ਬਹੁਤ ਕੰਮ ਕਰਦੀ ਸੀ। ਹੁਣ ਉਹ ਕਹਿੰਦੀ ਸੀ ਕਿ ਮੇਰੇ ਤੇ ਦਬਾਅ ਹੈ, ਦਬਾਅ ਇਨ ਸੈਂਸ ਕਿ ਵਰਕਲੋਡ ਬਹੁਤ ਹੈ, ਬਹੁਤ ਕੰਮ ਲੈਂਦੇ ਆ, ਬਹੁਤ ਕੰਮ ਲੈਂਦੇ ਆ। ਮਤਲਬ ਕਿ ਕੀ ਐਸਾ ਕੁਝ ਸੀ ਜੋ ਉਸਨੂੰ ਨਹੀਂ ਸੀ ਪਤਾ ਹੋਣਾ ਚਾਹੀਦਾ ਕਿ ਪਤਾ ਲੱਗ ਗਿਆ। ਯਾਨੀ ਦੋ ਪਾਸੇ ਦੀ ਸੰਭਾਵਨਾ ਹੋ ਸਕਦੀ ਹੈ, ਜਾਂਚ ਪੜਤਾਲ ਚੱਲ ਰਹੀ ਹੈ, ਆਪਾਂ ਕੋਈ ਸਿੱਟਾ ਤੇ ਨਹੀਂ ਕੱਢ ਸਕਦੇ। ਪਰ ਰਾਜਨੀਤੀ ਆਪਣੀ ਚਾਲੇ ਚੱਲਦੀ ਪਈ ਆ। ਐਮਪੀ ਸਾਹਿਬ ਨੇ ਖੱਤ ਲਿਖਿਆ, ਕੋਚ ਸਾਹਿਬ ਨੇ ਉਹਦਾ ਨੋਟਿਸ ਲਿਆ ਕਿ ਹਾਂ ਬਈ ਇੱਥੇ ਤੇ ਬਈ ਜ਼ਮੀਰਾਂ ਜਿਹੜੀਆਂ ਜਾ ਰਹੀਆਂ ਨੇ ਸਿਆਸਤਦਾਨਾਂ ਦੀਆਂ, ਉਹਨਾਂ ਦੇ ਦਿਲ ਝੰਜੋੜੇ ਜਾ ਰਹੇ ਆ, ਤੇ ਆਓ ਆਪਾਂ ਇੱਕ ਐਮਰਜੈਂਸੀ ਮੀਟਿੰਗ ਲੈ ਲੈਂਦੇ ਹਾਂ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਪੰਜਾਬ ਦੀ ਸਿਆਸਤ ਦੀ ਰੱਖੜ ਪੁੰਨਿਆ ਤੇ ਸਿਆਸੀ ਮੰਚ ਸਜੇ ਸੀਗੇ ਤੇ ਖਹਿੜਾ ਨੇ ਮਾਫ ਕਰਨਾ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਤੇ ਹਮਲਾ ਬੋਲਿਆ ਜੀ, ਸ਼ਬਦੀ ਹਮਲਾ। ਦੇਖੋ ਗੱਲ ਇਹ ਆ ਕਿ ਗੁਰਦੀਪ ਸਿੰਘ ਇੱਕੋ ਪਿੰਡ ਦੇ ਹੀ ਆ ਨਾ। ਗੁਰਦੀਪ ਸਿੰਘ ਅਤੇ ਜੋ ਅੰਮ੍ਰਿਤਪਾਲ ਸਿੰਘ ਨੇ ਇਹ ਦੋਨੇ ਹੀ ਇੱਕੋ ਪਿੰਡ ਦੇ ਨੇ ਜੀ। ਇੱਕੋ ਪਿੰਡ ਦੇ ਵੀ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਇੱਕੋ ਗਲੀ ਦੇ ਹੀ ਆ। ਠੀਕ ਹੈ ਜੀ। ਥੋੜੀ ਦੂਰ ਦੂਰ ਘਰ ਆ ਤੇ ਕਦੇ ਰਸੂਖ ਵੀ ਸੀ ਇਹਨਾਂ ਦਾ ਆਪਸ ਦੇ ਵਿੱਚ। ਗੁਰਦੀਪ ਸਿੰਘ ਤੇ ਅਕਸਰ ਇਹ ਕਹਿੰਦੇ ਆ ਕਿ ਜੋ ਸਰਪੰਚੀ ਮਿਲੀ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ, ਉਹਦੇ 'ਚ ਮੇਰੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਸੀ। ਤਾਂ ਦੇਖੋ ਹੁਣ ਗੱਲ ਕੀ ਆ ਕਿ ਇੱਕ ਚੀਜ਼ ਮੈਂ ਤੁਹਾਨੂੰ ਸਾਫ਼ ਕਰ ਦੇਵਾਂ, ਜਿਹਦਾ ਇਮਕਾਨ ਸੀਗਾ, ਜਿਹਦੀ ਅਸੀਂ ਕਿਆਸ ਰਾਈ ਬਹੁਤ ਪਹਿਲਾਂ ਕਰ ਦਿੱਤੀ ਸੀ ਕਿ ਦਰਅਸਲ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜਾਂ ਇਹ ਸਾਰਾ ਜਿਹੜਾ ਸਿਆਸੀ ਧੜਾ ਹੈ, ਇਹਨਾਂ ਨੇ ਐਸਜੀਪੀਸੀ ਚੋਣ ਲੜਨੀ ਆ। ਔਰ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਲਾਨ ਹੋ ਗਿਆ ਜੀ। ਇਹਨਾਂ ਦਾ ਇਕੱਠ ਵੀ ਬੜਾ ਜ਼ਬਰਦਸਤ ਸੀਗਾ। ਤਾਂ ਹੁਣ ਦੂਸਰੇ ਪਾਸੇ ਕਹਿ ਲਓ ਕਿ ਉਹਨਾਂ ਦਾ ਜਿਹੜਾ ਮੰਤਵ, ਅੱਜ ਉਹਨਾਂ ਨੇ ਸ਼ਾਇਦ ਇੱਕ ਪੱਤਰ ਵੀ ਜਾਰੀ ਕੀਤਾ ਹੈ ਜਿਹਦੇ ਵਿੱਚ ਅਕਾਲੀ ਦਲ ਬਾਰੇ ਕਿਹਾ ਗਿਆ, ਸਿਆਸੀ ਹਵਸ ਸ਼ਾਇਦ ਸ਼ਬਦ ਇਸਤੇਮਾਲ ਕੀਤਾ ਗਿਆ ਵੀ ਇਹਨਾਂ ਨੇ ਉਹਦੇ ਚੱਲਦੇ ਬਹੁਤ ਆਉਣ ਦਾ ਘਾਣ ਕੀਤਾ। ਸੋ ਲਿਹਾਜ਼ਾ ਸਰ ਇਹਦੇ 'ਚ ਹੁਣ ਇੱਕ ਚੀਜ਼ ਸਾਫ਼ ਹੈ ਕਿ ਇਹ ਐਸਜੀਪੀਸੀ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਇਹ ਕਿਸ ਮੁਕਾਮ ਤੇ ਪਹੁੰਚੇਗੀ ਤੇ ਕਿਸ ਦਿਸ਼ਾ ਵੱਲ ਜਾਏਗੀ, ਕਿਸ ਧਿਰ ਵੱਲ ਇਹ ਨਤੀਜਾ ਲੈ ਕੇ ਜਾਏਗੀ, ਇਹ ਹਾਲੇ ਕਹਿ ਸਕਦੇ ਆ ਕਿ ਸਮੇਂ ਦੇ ਗਰਭ ਦੇ ਵਿੱਚ। ਪਰ ਇਹ ਅੱਜ ਐਲਾਨ ਹੋ ਗਿਆ। ਵਾਰਿਸ ਪੰਜਾਬ ਦੀ ਜਥੇਬੰਦੀ ਕੋਈ ਅੱਗੇ ਸਿਆਸੀ ਰੂਪ ਅਖਤਿਆਰ ਕਰਦੀ ਹੈ ਜਾਂ ਕੋਈ ਨਵਾਂ ਨਾਮ ਕਿਸੇ ਦਲ ਦਾ ਜਾਂ ਸਿਆਸੀ ਤਨਜ਼ੀਮ ਦਾ ਜਿਵੇਂ ਰੱਖਿਆ ਜਾਂਦਾ, ਉਹ ਆਪਾਂ ਨੂੰ ਵੇਖਣ ਨੂੰ ਮਿਲੇਗਾ ਬਾਅਦ ਦੀਆਂ ਗੱਲਾਂ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਅੱਜ ਤੋਂ ਐਲਾਨੀਆ ਜਿਹੜਾ ਕਹਿ ਲਓ ਕਿ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਰਲ ਕੇ ਜਿਹੜੀ ਹੈ ਨਾ, ਉਹ ਅਕਾਲੀ ਦਲ ਬਾਦਲ ਦੇ ਵਿਰੁੱਧ ਪੰਥਕ ਪਿੱਚ ਤੇ ਕਹਿ ਲਓ, ਸਿਆਸੀ ਜਿਹੜੀ ਪੰਥਕ ਮੁੱਦਿਆਂ ਦੀ ਪਿੱਚ ਹੁੰਦੀ ਹੈ ਉਹਦੇ ਤੇ ਆ ਗਏ। ਤੇ ਉਹਦੇ ਵਿੱਚ ਹੁਣ ਅਕਾਲੀ ਦਲ ਨੇ ਮੇਰੇ ਖਿਆਲ ਦੇ ਨਾਲ ਕਾਊਂਟਰ ਕਰਨ ਵਾਸਤੇ ਅੰਮ੍ਰਿਤਪਾਲ ਸਿੰਘ ਨੂੰ, ਗੁਰਦੀਪ ਸਿੰਘ ਨੂੰ ਅੱਗੇ ਕੀਤਾ। ਗੁਰਦੀਪ ਸਿੰਘ ਹੋਰਾਂ ਦੀ ਸਪੀਚ ਜਿਹੜੀ ਹੈ, ਉਸ ਸਪੀਚ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਤੇ ਸਵਾਲ ਚੁੱਕੇ ਆ ਕਿ ਕੋਈ ਇੱਕ ਕਮਰਾ ਤਿਆਰ ਕਰਕੇ ਕਦੇ ਉੱਤੇ ਵੀ ਤੁਸੀਂ ਖਾਲਿਸਤਾਨ ਦਾ ਝੰਡਾ ਚੜਾ ਸਕਿਓ, ਨਾਰੇ ਲਵਾ ਲਾ ਕੇ ਮੁੰਡੇ ਮਰਵਾਏ ਤੁਸੀਂ, ਇਹ ਆਪਣੇ ਆਪ ਦੇ ਵਿੱਚ ਇੱਕ ਮਾਮਲਾ ਹੋ ਗਿਆ। ਅੰਮ੍ਰਿਤਪਾਲ ਸਿੰਘ ਤਾਂ ਉਹਨਾਂ ਨੇ ਨਾਂ ਨਹੀਂ ਲਿਆ। ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਕਿ ਇਹ ਕਹਿੰਦੇ ਸੀ ਕਿ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ ਤੇ ਉਹਨੂੰ ਬਣਾਉਣ ਵਾਸਤੇ ਸਿਰ ਦੇ ਦੇਾਂਗੇ। ਤੇ ਹੁਣ 1.5 ਸਾਲ ਨਹੀਂ ਕੱਟਿਆ ਤੇ ਲੇਲੜੀਆਂ ਕੱਢਦੇ ਪਏ ਬਾਹਰ ਆਉਣ ਵਾਸਤੇ। ਜੀ ਜੀ। ਤੇ ਸਾਡਾ ਨਾਂ ਬੰਦੀ ਸਿੰਘਾਂ ਦਾ ਜਿਹੜਾ ਉਹ ਇਸਤੇਮਾਲ ਕਰਦੇ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਕਾਟ ਜਿਹੜੀ ਸਿਆਸੀ, ਦੇਖੋ ਰਾਜਨੀਤਿਕ ਚਾਹੇ ਪੰਥਕ ਹੋਵੇ ਤੇ ਚਾਹੇ ਕਾਮਰੇਡਾਂ ਦੀ ਹੋਵੇ, ਰਾਜਨੀਤੀ ਆ।
ਕਿਉਂਕਿ ਵਿਚਾਰਧਾਰਾ ਅਲੱਗ ਹੁੰਦੀ ਹੈ, ਰਾਜਨੀਤੀ 'ਚ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਉੱਥੇ ਹਰੇਕ ਚਿਹਰੇ ਦੇ ਕਾਰਡ ਦੇ ਰੂਪ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਮੈਂ ਜਿੰਨਾ ਕੁ ਨੋਟ ਕੀਤਾ, ਹੋ ਸਕਦਾ ਕੋਈ ਲਿਖਿਤ ਹੋਵੇ ਜਾਂ ਨਾ ਹੋਵੇ, ਮੈਂ ਜਿੰਨਾ ਕੁ ਨੋਟ ਕੀਤਾ ਕਿ ਗੁਰਦੀਪ ਸਿੰਘ ਜੀ ਨੂੰ ਅਕਾਲੀ ਦਲ ਨੇ ਅੱਗੇ ਕਰ ਦਿੱਤਾ। ਜਿਵੇਂ ਆਪਾਂ ਵੇਖਿਆ ਸੀਗਾ ਕਿ ਖਡੂਰ ਸਾਹਿਬ ਵਿਖੇ ਜਿਹੜੀ ਇਹ ਬਹੁਤ ਵੱਡੀ ਇੱਕ ਕਹਿ ਲਓ ਕਿ ਸਿਆਸੀ ਲਹਿਰ ਬਣੀ, ਪੰਥਕ ਲਹਿਰ ਕਹੀਏ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਆਖੇ, ਤਾਂ ਉਹਦੇ ਵਿੱਚ ਵਿਰਸਾ ਸਿੰਘ ਵਲਟੋਆ ਹੀ ਅੱਗੇ ਸੀ। ਅੰਮ੍ਰਿਤਪਾਲ ਸਿੰਘ ਹੋਰਾਂ ਤੇ ਜੋ ਸ਼ਬਦੀ ਹਮਲੇ ਕੀਤੇ ਜਾਂਦੇ, ਤਾਂ ਇੱਥੇ ਗੁਰਦੀਪ ਸਿੰਘ ਖਹਿਰਾ ਜਿਹੜੇ ਆ ਉਹ ਅੱਗੇ ਨਜ਼ਰ ਆਉਂਦੇ। ਤਾਂ ਇਹ ਹੁਣ ਲੜਾਈ ਜਿਹੜੀ ਕਹਿ ਲਓ ਕਿ ਸ਼ੁਰੂ ਹੋਈ ਹੈ ਅੱਜ ਤੋਂ ਇੱਕ ਨਵੇਂ ਸਿਰੇ ਤੋਂ, ਯਾਨੀ ਕੁੱਲ ਮਿਲਾ ਕੇ ਸਿਆਸੀ ਤੌਰ ਤੇ ਵੇਖੀਏ ਤੇ ਇਹ ਐਫਟੀਪੀਸੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੇੜ ਹੈ। ਭੇੜ ਤੋਂ ਭਾਵ ਕਿ ਇਹ ਹੁਣ ਜ਼ੋਰ ਲੱਗੇ, ਇਹ ਨਹੀਂ ਹੈ ਕਿ ਲੜਨਗੇ, ਡੰਗ ਸੁੱਟੀ ਹੋਣਗੇ, ਐਸਾ ਨਹੀਂ ਹੈ। ਯਾਨੀ ਇਹ ਇਸੇ ਤਰ੍ਹਾਂ ਹੀ ਕੰਮ ਚੱਲੇਗਾ। ਉਹ ਇਹਨਾਂ ਮੁੱਦਿਆਂ ਤੇ ਅਕਾਲੀ ਦਲ ਬਾਦਲ ਨੂੰ ਘੇਰਣਗੇ ਤੇ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਵਿਰਸਾ ਸਿੰਘ ਵਲਟੋਆ ਹੈ ਤੇ ਗੁਰਦੀਪ ਸਿੰਘ ਹੈ, ਇਹੋ ਜਿਹੇ ਚਿਹਰੇ ਅੱਗੇ ਕਰਕੇ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਹਮਲੇ ਬੋਲਣਗੇ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣਾ ਇਹ ਜਿਹੜਾ ਕਹਿ ਲਓ ਸਿਆਸੀ ਤੋਪਾਂ ਦਾ ਮੂੰਹ ਹੈ ਨਾ ਜਿਹੜਾ, ਉਹ ਹੋਰ ਚਿਹਰਿਆਂ ਵੱਲ ਵੀ ਹੋ ਜੀ। ਤਾਂ ਤੁਸੀਂ ਦੇਖਣਾ ਇਹ ਆਉਣ ਵਾਲੇ ਸਮੇਂ 'ਚ ਵਾਪਰੇਗਾ ਪ੍ਰਵੀਨ ਜੀ। ਤੇ ਹਾਲਾਂਕਿ ਉੱਥੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਾਨਫਰੰਸ ਆਪਦੀ ਕੀਤੀ ਆ, ਤੇ ਉਹ ਇਹ ਤੁਹਾਨੂੰ ਪਤਾ ਹੀ ਹੈ, ਮਾਨ ਸਾਹਿਬ ਉਹ ਆਪਣੀਆਂ ਗੱਲਾਂ ਜਿਹੜੀਆਂ ਜਿਸ ਅੰਦਾਜ਼ ਤੇ ਕਰਦੇ ਹੁੰਦੇ ਨੇ ਕਿ ਅਸੀਂ ਕੀਤਾ ਜੀ, ਇੱਕ ਦਿਨ ਦੇ ਵਿੱਚ ਐਵਰੇਜ ਅਸੀਂ ਇੰਨੀਆਂ ਨੌਕਰੀਆਂ ਦੇ ਰਹੇ ਹਾਂ, ਮਤਲਬ ਕਿ ਉਹਨਾਂ ਨੇ ਆਪਣੇ ਪੱਧਰ ਤੇ ਕੱਟ ਕੀਤਾ। ਉਹਨਾਂ ਦਾ ਕੱਟ ਵੀ ਠੀਕ ਸੀਗਾ। ਇਕੱਠ ਤੁਹਾਨੂੰ ਪਤਾ ਹੀ ਆ ਸਾਰੇ ਕਰ ਜਾਂਦੇ ਆ, ਪਰ ਹੁਣ ਜਿਹੜਾ ਮਸਲਾ ਹੈ ਉਹ ਇਹੋ ਹੀ ਆ ਕਿ ਅੱਗੇ ਪੰਜਾਬ ਦੀ ਰਾਜਨੀਤੀ 'ਚ ਅਤੇ ਪੰਥਕ ਰਾਜਨੀਤੀ 'ਚ ਮੋਹਰੀ ਕੌਣ ਬਣੇਗਾ, ਮੋਹਰੀ ਕੌਣ ਰਹੇਗਾ, ਇਹ ਹਾਲੇ ਕੋਈ ਤੈਅ ਨਹੀਂ ਕਰ ਸਕਦਾ ਜੀ। ਤੇ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਇੱਕ ਵਿਧਾਨ ਸਭਾ ਹਲਕੇ ਦੀ, ਜਿੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਗਿੱਦੜਬਾਹਾ ਦੀ, ਇੱਥੇ ਚੋਣ ਚਰਚਾ ਮੱਘ ਗਈ ਹੈ ਜੀ। ਨਹੀਂ ਦੇਖੋ, ਚੋਣ ਚਰਚਾ ਇੱਥੇ ਚੱਲ ਰਹੀ ਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਕੱਲ ਗੇੜਾ ਮਾਰਿਆ, ਆਪਣੇ ਪੁਰਾਣੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਦੇ ਨਾਲ ਮੀਟਿੰਗਾਂ ਮੁਲਾਕਾਤਾਂ ਕੀਤੀਆਂ ਕਿ ਕੀ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਆ ਰਹੇ ਨੇ। ਤਾਂ ਕੁਝ ਪੱਤਰਕਾਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਆਪਣੀਆਂ ਖਬਰਾਂ ਦੇ ਰਾਹੀਂ ਕਿ ਹਾਂ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਆ। ਸੁਖਬੀਰ ਸਿੰਘ ਬਾਦਲ ਵੀ ਹੌਲੇ ਜੇ ਕਹਿ ਗਏ ਕਿ ਕੋਈ ਗੱਲ ਨਹੀਂ, ਵੇਲਾ ਆਉਣ ਤੇ ਤੁਹਾਨੂੰ ਦੱਸਾਂਗੇ। ਅੱਛਾ, ਇਹ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਘਰ ਮੈਂ ਦੂਸਰੇ ਪਾਸੇ ਅਮਰਤਾ ਵੜਿੰਗ ਜੀ ਹੈ, ਉਹ ਵੀ ਘਰ ਘਰ ਜਾ ਕੇ ਜਿੱਦਾਂ ਰੱਖੜੀ ਵਾਲਾ ਪ੍ਰੋਗਰਾਮ ਸੀ, ਰੱਖੜੀਆਂ ਬੰਨ ਰਹੇ ਸੀ ਕਿ ਉਹ ਤੋਂ ਪੈਫਾ ਇਸ ਗੱਲ ਦਾ ਹੈ ਕਿ ਜਾਂ ਤਾਂ ਨਿੰਦਰ ਕੌਣੀ ਜਾਂ ਅਮਰਤਾ ਵੜਿੰਗ ਇਲੈਕਸ਼ਨ ਲੜ ਸਕਦੇ ਆ, ਰਾਜਾ ਵੜਿੰਗ ਲੜਾ ਸਕਦੇ ਆ ਜੀ। ਤਾਂ ਤੀਸਰੇ ਪਾਸੇ ਅਮਨ ਅਰੋੜਾ ਹੋਰੀ ਉਹ ਐਕਟਿਵ ਨੇ ਇੱਥੇ। ਪਰ ਇਸ ਦਰਮਿਆਨ ਉਹ ਕੀ ਰਿਹਾ ਸੀਗਾ, ਇੱਕ US ਤੋਂ NRI ਸੁਖਜਿੰਦਰ ਕੌਣੀ, ਇਹ ਆਮ ਆਦਮੀ ਪਾਰਟੀ 'ਚ ਜ਼ੋਰ ਲਾ ਰਹੇ ਸਨ, ਪ੍ਰੀਤਪਾਲ ਸ਼ਰਮਾ ਤੇ ਹੈਗੇ ਹੀ ਆ, ਤਾਂ ਇਹ ਸਾਰੇ ਜ਼ੋਰ ਲਾ ਰਹੇ ਸਨ, ਦਾਅਵੇਦਾਰੀਆਂ ਪੇਸ਼ ਕਰ ਰਹੇ ਸਨ। ਹੋਰ ਵੀ ਹੈਗੇ ਨੇ ਚਾਹਵਾਨ, ਮੈਂ ਨਾ ਜੇ ਕਿਸੇ ਦਾ ਭੁੱਲ ਗਿਆ ਤਾਂ ਮਾਫੀ, ਪਰ ਹੋਰ ਵੀ ਹੈਗੇ। ਤਾਂ ਦੇਖੋ, ਉਸ ਤੋਂ ਬਾਅਦ ਇੱਕ ਚਰਚਾ ਚੱਲੀ ਸੀ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਜੀ। ਇੱਥੇ ਇਹ ਵੀ ਗੱਲਾਂ ਉੱਡੀਆਂ ਕਥਿਤ ਤੌਰ ਤੇ ਕਿ ਮੀਟਿੰਗ ਵੀ ਹੋ ਚੁੱਕੀ ਆ। ਇਹ ਗੱਲ ਅਕਾਲੀ ਸੋਰਸ ਵੀ ਜਿਹੜੇ ਸਾਡੇ ਆ ਉਹ ਵੀ ਕਨਫਰਮ ਕਰਦੇ ਨੇ। ਪਰ ਜਦੋਂ ਡਿੰਪੀ ਢਿੱਲੋਂ ਦੇ ਨਾਲ ਰਹਿਣ ਵਾਲੇ ਬੰਦਿਆਂ ਨਾਲ ਗੱਲ ਕਰੀਏ, ਕਿਉਂਕਿ ਸਿਆਸੀ ਨੇਤਾ ਆਪ ਤੇ ਡਾਹ ਨਹੀਂ ਦਿੰਦੇ, ਉਸ ਤਰ੍ਹਾਂ ਮਤਲਬ ਕਿ ਜਿਹੜੇ ਨੇੜੇ ਬੰਦੇ ਹੁੰਦੇ ਆ ਉਹ ਹੀ ਰਾਹ ਪਾਉਂਦੇ ਹੁੰਦੇ ਆ ਹਮੇਸ਼ਾ, ਤਾਂ ਉਹ ਕਹਿੰਦੇ ਕਿ 200% ਸਾਡੀ ਗੱਲ ਲਿਖ ਕੇ ਰੱਖ ਲਓ ਕਿ ਡਿੰਪੀ ਢਿੱਲੋਂ ਲੜਨਗੇ ਅਤੇ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੀ ਜੋੜੀ ਜਿਹੜੀ ਆ ਉਹ ਇੱਥੇ ਤੁਹਾਨੂੰ ਇੱਕ ਚਮਤਕਾਰ ਕਰਕੇ ਦਿਖਾਉਣ। ਤਾਂ ਯਾਨੀ ਇਸ ਤਰ੍ਹਾਂ ਜੇ ਫਿਰ ਉਹ ਮਾਮਲਾ ਜਿਹੜਾ ਉਹ ਮੰਗ ਗਿਆ। ਪਰ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪ੍ਰੋਗਰਾਮ ਸੀ ਪ੍ਰਵੀਨ ਜੀ, ਉਹ ਪਹਿਲਾਂ ਹੀ ਉਲੀਕ ਲਿਆ ਗਿਆ ਸੀਗਾ। ਪਰ ਹੁਣ ਕਿਉਂਕਿ ਇਲੈਕਸ਼ਨ ਪਛੜ ਗਏ ਨੇ, ਜੋ ਇਲੈਕਸ਼ਨ ਕਮਿਸ਼ਨ ਸੀ ਉਸਨੇ 2 ਸਟੇਟਾਂ ਦਾ ਇਲੈਕਸ਼ਨ ਡਿਕਲੇਅਰ ਕਰਕੇ ਕਿ ਹਾਂ ਬਈ ਐਲਾਨ ਦਿੱਤਾ, ਨੋਟੀਫਿਕੇਸ਼ਨ ਜਾਰੀ ਹੋ ਗਿਆ,
ਬਾਕੀ ਇਲੈਕਸ਼ਨ ਚਾਹੇ ਉਹ ਜ਼ਿਮਨੀ ਚੋਣਾਂ ਤੇ ਚਾਹੇ ਫਿਰ ਜੇ ਤੁਸੀਂ ਦੇਖੋਗੇ ਤੇ ਮਹਾਰਾਸ਼ਟਰ ਦਾ ਪ੍ਰਮੁੱਖ ਇਲੈਕਸ਼ਨ ਉਹ ਉਹਨਾਂ ਨੇ ਡੱਕ ਲਿਆ ਹਾਲੇ ਦੀ। ਹਾਂ, ਜ਼ਿਮਨੀ ਚੋਣ 6 ਮਹੀਨਿਆਂ ਦੇ ਅੰਦਰ ਅੰਦਰ ਕਰਵਾਵਾਂਗੇ, ਇਹ ਤੁਹਾਨੂੰ ਅਸੀਂ ਕਹਿ ਲਓ ਕਿ ਪੂਰਾ ਠੋਕੇ ਕਹਿੰਦੇ ਜੀ, ਇਹ ਕੰਮ ਡਨ ਹੋ ਜਾਊ। ਤਾਂ ਇਹਦਾ ਮਤਲਬ ਇਹ ਕਿ ਦਸੰਬਰ 20 ਤੱਕ ਇਲੈਕਸ਼ਨ ਪੰਜਾਬ 'ਚ ਹੋਣੇ ਆ। ਤਾਂ ਪਰ ਉਹ ਇੱਕ ਵਾਰੀ ਤੇ ਖਿਸਕ ਗਏ, ਕਿਉਂਕਿ ਪਹਿਲਾਂ ਤੇ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਇਲੈਕਸ਼ਨ ਦੀ ਤਿਆਰੀ ਹੋਏਗੀ ਨਾ। ਤੇ ਇਸ ਕਰਕੇ ਉਹ ਜਿਹੜੇ ਪ੍ਰੋਗਰਾਮ ਸੀਗੇ ਸੁਖਬੀਰ ਸਿੰਘ ਬਾਦਲ ਦੇ ਤੈਅ, ਉਹਨਾਂ ਚੋਂ ਦੱਸਦੇ ਆ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਕੀਤਾ ਗਿਆ ਹਾਲੇ ਕਨਫਰਮ ਨਹੀਂ ਕਿ ਸੁਖਬੀਰ ਸਿੰਘ ਬਾਦਲ ਇਲੈਕਸ਼ਨ ਲੜਨਗੇ। ਤਾਂ ਜਿਹੜਾ ਡਿੰਪੀ ਢਿੱਲੋਂ ਦਾ ਧੜਾ ਹੈ ਉਹ ਮੰਨ ਕੇ ਚੱਲ ਰਿਹਾ, ਉਹ ਕਹਿੰਦੇ ਕਿ ਬੇਸ਼ੱਕ ਆਫਰਾਂ ਆਈਆਂ, ਬੇਸ਼ੱਕ ਬਹੁਤ ਕਹਿ ਲਓ ਕਿ ਦਬਾਅ ਵੀ ਹੁੰਦਾ ਹੈ, ਪਰ ਡਿੰਪੀ ਢਿੱਲੋਂ ਫੈਸਲਾ ਕਰ ਚੁੱਕੇ ਆ ਕਿ ਬਈ 1 ਤੋਂ 300 ਬੱਸ ਬਣਾਈ ਆ, ਜੇ 300 ਤੋਂ 1 ਵੀ ਰਹਿ ਜਾਏਗੀ ਤੇ ਸੁਖਬੀਰ ਸਿੰਘ ਬਾਦਲ ਵਰਗਾ ਜਿਗਰੀ ਯਾਰ ਮੈਂ ਛੱਡਣਾ। ਤਾਂ ਇਹ ਇਸ ਵੇਲੇ ਕਹਿ ਲਓ ਕਿ ਉੱਥੇ ਦੀਆਂ ਸਰਗਰਮੀਆਂ ਦਾ ਹਾਲ ਆ। ਤਾਂ ਇਹ ਇਲੈਕਸ਼ਨ ਜਿਹੜਾ ਹੋਏਗਾ ਗਿੱਦੜਵੇ ਵਾਲਾ, ਇਹ ਯਾਦਗਾਰੀ ਹੋਏਗਾ। ਇਹ ਤੁਹਾਨੂੰ ਮੈਂ ਦੱਸ ਦੇਣਾ, ਕੋਈ ਕਿਧਰੋਂ ਆਉਂਦਾ ਉਹ ਬਾਅਦ ਦੀਆਂ ਗੱਲਾਂ ਇੱਥੇ, ਕਿਉਂਕਿ ਇਹੀ ਮਜ਼ਾ ਹੁੰਦਾ ਨਾ। ਪੱਤਰਕਾਰਾਂ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਆ ਰਹੇ ਆ। ਮੈਂ ਤੁਹਾਨੂੰ ਦੋਵਾਂ ਪਾਸਿਆਂ ਦੀ ਜਾਣਕਾਰੀ ਦਿੱਤੀ ਹੈ ਕਿ ਐਸੀਆਂ ਗੱਲਾਂ ਚੱਲ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੇ, ਡਿੰਪੀ ਢਿੱਲੋਂ ਜਿਹੜੇ ਆ ਉਹ ਉਮੀਦਵਾਰ ਹੋ ਸਕਦੇ ਆ। ਤਾਂ ਮਤਲਬ ਕਿ ਇਹੀ ਇੱਕ ਮਜ਼ਾ ਹੁੰਦਾ ਰਾਜਨੀਤੀ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਜਦੋਂ ਇੱਥੇ ਹੈਵੀ ਵੇਟ ਚਿਹਰੇ ਟਕਰਾਉਣਗੇ, ਇਹ ਖਾਸ ਤੌਰ ਤੇ ਪ੍ਰਧਾਨਾਂ ਦੀ ਲੜਾਈ ਹੋਏਗੀ। ਸੁਖਬੀਰ ਸਿੰਘ ਬਾਦਲ ਜਾਂ ਡਿੰਪੀ ਢਿੱਲੋਂ ਲੜ ਰਹੇ ਹੋਣ ਤਾਂ ਇੱਥੇ ਸੁਖਬੀਰ ਸਿੰਘ ਬਾਦਲ ਦੀ ਲੜਾਈ ਹੋਏਗੀ। ਤਾਂ ਉਧਰੋਂ ਪ੍ਰਧਾਨ ਰਾਜਾ ਵੜਿੰਗ ਤੇ ਤੀਸਰੇ ਪ੍ਰਧਾਨ ਫਿਰ ਤੁਹਾਨੂੰ ਪਤਾ ਹੀ ਆ ਉਹ ਤੇ ਮੁੱਖ ਮੰਤਰੀ। ਤਾਂ ਇਹ ਦਲ ਦੇ ਮੁਖੀਆਂ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਆਪਾਂ ਬਹੁਤ ਘੱਟ ਦੇਖੀਆਂ। ਤਾਂ ਇੱਥੇ ਦਲਾਂ ਦੇ ਮੋਹਰੀ ਜਿਹੜੇ ਆ ਉਹ ਲੜਦੇ ਨਜ਼ਰ ਆਉਣ ਜੀ। ਤੇ ਸਰਕਾਰ ਮਿੰਟੂ ਜੀ ਹਾਕੀ ਖਿਡਾਰੀਆਂ ਨੂੰ ਨਾਲ ਤਾਂ ਚੰਗੀ ਨਿਭੀ ਆ, ਉਹਨਾਂ ਨੂੰ ਇਨਾਮ ਦੇ ਦਿੱਤੇ ਗਏ ਨੇ, ਪਰ ਸਿਫਤ ਕੌਰ ਸਮਰਾ ਸਰਕਾਰ ਦੇ ਨਾਲ ਨਾਰਾਜ਼ ਨਜ਼ਰ ਆ ਰਹੇ। ਪ੍ਰਵੀਨ ਜੀ, ਪੈਸਾ ਸਹੂਲੀਅਤ ਹੁੰਦਾ ਹੈ ਕਿਸੇ ਖਿਡਾਰੀ ਵਾਸਤੇ ਜੀ ਜੀ, ਪਰ ਪੈਸਾ ਉਹਦੀ ਖੇਡ ਕੈਰੀਅਰ ਦੀ ਪਹਿਲੀ ਮੁਹੱਬਤ ਨਹੀਂ ਹੁੰਦੀ। ਪਹਿਲੀ ਮੁਹੱਬਤ ਉਹਦੀ ਗੇਮ ਹੀ ਹੁੰਦੀ, ਕਿਉਂਕਿ ਉਸ ਗੇਮ ਕਰਕੇ ਹੀ ਉਸ ਨੂੰ ਪੈਸਾ, ਪਰ ਪੈਸੇ ਦੀ ਜ਼ਰੂਰਤ ਸਭ, ਇਨਾਮ ਦੀ ਝਾਕ ਸਭ ਨੂੰ। ਤਾਂ ਸਪੋਰਟਸ ਪਾਲਿਸੀ ਜਿਹੜੀ ਆਈ ਆ ਉਹਦੇ ਵਿੱਚ ਜੋ ਪਾਰਟਿਸਿਪੇਟ ਕਰਕੇ ਆਉਂਦਾ ਖਿਡਾਰੀ ਉਹਨੂੰ 15 ਲੱਖ ਰੁਪਈਆ ਤਾਂ ਮਿਲ ਜਾਂਦਾ। ਤਿਆਰੀ ਵਾਸਤੇ ਵੀ ਗਵਰਨਮੈਂਟ ਨੇ ਪੈਸੇ ਦਿੱਤੇ, ਅੱਛੀ ਗੱਲ ਹੈ। ਪਰ ਸਿਫਤ ਕੌਰ ਸਮਰਾ ਦਾ ਇੱਕ ਗਿਲਾ ਹੈ ਕਿ ਭਾਈ ਸਾਡੀ ਨੌਕਰੀ ਦਾ ਵੀ ਬੰਦੋਬਸਤ ਹੋਣਾ ਚਾਹੀਦਾ। ਠੀਕ ਹੈ। ਦੇਖੋ ਗੱਲ ਇਹ ਆ ਕਿ ਮੈਂ ਇਸ ਸਪੋਰਟਸ ਪਾਲਿਸੀ ਤੇ ਸਵਾਲ ਚੁੱਕਣ ਵਾਲਾ ਪਹਿਲਾ ਬੰਦਾ ਸੀ, ਤੇ ਦੂਜਾ ਬੰਦਾ ਸੀ ਲਾਲ ਘਨੌਰ, ਜਿਸਨੇ ਹਾਊਸ ਦੇ ਵਿੱਚ ਫਿਰ ਸਾਡੇ ਤੋਂ ਬਾਅਦ ਮੁੱਦਾ ਚੁੱਕਿਆ ਸੀ। ਇਸ ਸਪੋਰਟਸ ਪਾਲਿਸੀ ਦੇ ਵਿੱਚ ਚੰਗਾ ਵੀ ਬਹੁਤ ਕੁਛ ਹੈ। ਮੈਂ ਕਦੇ ਵੀ ਇਸ ਕਿਸਮ ਦਾ ਆਦਮੀ ਨਹੀਂ ਰਿਹਾ ਕਿ ਜੇ 5 ਚੰਗੀਆਂ ਚੀਜ਼ਾਂ ਹੈ, ਇੱਕ ਮੈਂ ਇੱਕ ਨਾਲ ਅਸਹਿਮਤ ਹਾਂ ਤੇ ਮੈਂ ਦੂਜੀਆਂ 5 ਚੀਜ਼ਾਂ ਨੂੰ ਨਕਾਰ ਦੂੰ, ਕਿਉਂਕਿ ਪੜ੍ਹਨੀਆਂ ਪੈਂਦੀਆਂ ਸਪੋਰਟਸ ਪਾਲਿਸੀਆਂ। ਕੰਪੇਅਰ ਕਰੋਗੇ ਤੁਸੀਂ ਅਦਰ ਸਟੇਟਸ ਦੇ ਨਾਲ, ਫਿਰ ਪਤਾ ਲੱਗੇਗਾ। ਸਿਫਤ ਕੌਰ ਸਮਰਾ ਦਾ ਕਹਿਣਾ ਜਿਹੜਾ ਉਹ ਬਿਲਕੁਲ ਜਾਇਜ਼ ਹੈ। ਮੈਂ ਇਸ ਸਪੋਰਟਸ ਪਾਲਿਸੀ ਨੂੰ ਬਹੁਤ ਬਰੀਕੀ ਨਾਲ ਪੜ੍ਹਿਆ। ਸਰ, ਇਹਦੇ ਚ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੈ ਕਿ ਹੁਣ ਜਿਵੇਂ PCS ਲੱਗ ਗਏ, ਹਾਕੀ ਵਾਲੇ DSP ਲੱਗ ਗਏ, ਉਹਨਾਂ ਨੂੰ ਤਾਂ ਨੌਕਰੀਆਂ ਤਗੜੀਆਂ ਮਿਲ ਗਈਆਂ, ਪਰ ਅਗਲਿਆਂ ਵਾਸਤੇ ਦਰਵਾਜ਼ਾ ਬੰਦ। ਨਾ ਉਹ PCS ਲੱਗ ਸਕਦੇ ਆ, ਨਾ DSP ਲੱਗ ਸਕਦੇ। ਤਾਂ ਦੂਸਰੀ ਚੀਜ਼ ਕਿ ਹਾਕੀ ਦੇ ਖਿਡਾਰੀਆਂ ਦੇ ਵਿੱਚ ਵੀ ਜਿਹੜਾ ਬਹਾਦਰ ਪਾਠਕ ਹੁਣ ਸ਼੍ਰੀ ਜੇਸ਼ ਤੇ ਚਲੇ ਗਿਆ, ਉਸ ਤੋਂ ਬਾਅਦ ਜਿਹੜਾ ਨੰਬਰ 1 ਗੋਲਕੀਪਰ ਇੰਡੀਆ ਦਾ, ਉਹਨੂੰ ਸਿਰਫ 15 ਲੱਖ ਰੁਪਈਆ ਦੇ ਰਹੇ ਹੋ ਕਿਉਂਕਿ ਰਿਜ਼ਰਵ ਸੀ, ਖੇਡਿਆ ਨਹੀਂ। ਤਾਂ ਦੂਸਰੇ ਨੂੰ ਤੁਸੀਂ ਕਰੋੜ ਦੇ ਰਹੇ ਹੋ। ਇਹ ਤੁਹਾਡੀ ਸਪੋਰਟਸ ਪਾਲਿਸੀ ਦਾ ਨੁਕਤਾ ਹੈ, ਉਹਦਾ ਪ੍ਰਬੰਧ ਹੈ। ਹੁਣ ਤੁਸੀਂ ਜਿਸ ਬਹਾਦਰ ਪਾਠਕ ਨੇ ਹਾਕੀ ਨੂੰ ਸੰਭਾਲਣਾ ਗੋਲਚੀ ਨੇ, ਕਿਉਂਕਿ ਸ਼੍ਰੀ ਜੇਸ਼ ਦਾ ਉੱਤਰਾਧਿਕਾਰੀ ਤਾਂ ਉਹੀ ਆ ਨਾ ਜੀ, ਉਸ ਨੂੰ ਤੁਸੀਂ ਕਿਸਮਤ ਦੇ ਸਾਰੇ ਛੱਡ ਦਿੱਤਾ ਕਿ ਜੇ ਤੇ ਸ਼੍ਰੀ ਜੇਸ਼ ਬਿਮਾਰ ਹੋ ਗਿਆ ਜਾਂ ਸੱਟ ਲੱਗੀ ਫਿਰ ਤੂੰ ਖੇਡ ਲਈ ਤੇ ਕਰੋੜ ਦਾ ਹੱਕਦਾਰ ਹੈ ਜੀ। ਜੇ ਨਹੀਂ ਤਾਂ 15 ਲੱਖ ਪਾਸੇ ਹੋ ਜਾ, ਉਹ ਵੀ 30% ਕੱਟ ਕੇ ਦਿੰਦੇ ਨੇ ਨਾ। ਸਰ, ਇੱਕ ਦਿੱਕਤ ਇਹ ਆ ਜੀ,
ਦੂਸਰੀ ਸਪੋਰਟਸ ਪਾਲਿਸੀ 'ਚ ਦਿੱਕਤ ਇਹ ਆ ਕਿ ਜਿਵੇਂ ਡਿਪਟੀ ਡਾਇਰੈਕਟਰ ਪਹਿਲਾਂ ਇੱਕ ਹੁੰਦਾ ਸੀ, ਇਹਨਾਂ ਨੇ 40 ਪੋਸਟਾਂ ਕ੍ਰੀਏਟ ਕੀਤੀਆਂ। 40 ਪੋਸਟਾਂ ਜਿਹੜੀਆਂ ਕ੍ਰੀਏਟ ਕੀਤੀਆਂ ਨੇ ਸਰ, ਉਹਦੇ ਵਿੱਚ ਤੁਸੀਂ ਦੇਖੋ ਕਿ ਇੰਨੇ ਤਾਂ ਜ਼ਿਲ੍ਹੇ ਹੀ ਨਹੀਂ ਹੈਗੇ ਆਪਣੇ, ਤਾਂ ਡਿਪਟੀ ਡਾਇਰੈਕਟਰ ਕਿੱਥੇ ਲਾਉਂਗੇ ਜੀ। ਫਿਰ ਦੂਜੀ ਚੀਜ਼ ਕਿ ਉਹਨਾਂ ਦਾ ਪੇ ਸਕੇਲ ਜਿਹੜਾ ਹੈ ਉਹ ਲਾ ਲਓ ਕਿ 40-50 ਹਜ਼ਾਰ ਦੇ ਦਰਮਿਆਨ ਹੈ, ਤਾਂ 50,000 ਦੇ ਆਸ-ਪਾਸ ਲਾ ਲਓ। ਪਰ ਗੱਲ ਇਹ ਹੈ ਕਿ ਉਹਨਾਂ ਦੀ ਤਰੱਕੀ ਹੋ ਹੀ ਨਹੀਂ ਸਕਦੀ ਸਾਰੀ ਜ਼ਿੰਦਗੀ। ਕਿਉਂ? ਕਿਉਂਕਿ ਜਿਹੜਾ ਡਾਇਰੈਕਟਰ ਲੱਗਦਾ ਹੈ ਉਹ ਸਰ IAS ਲੱਗਦਾ। ਤਾਂ IAS ਪਹਿਲੀ ਗੱਲ ਖਿਡਾਰੀਆਂ ਦੀ ਗੱਲ ਹੀ ਨਹੀਂ ਸੁਣੇਗਾ। ਇਹਨਾਂ ਦੀ ਵੁਕਤ ਜਿਹੜੀ ਹੈ ਉਹ ਇੱਕ ਸਿਰਫ DSO ਤੱਕ, ਜਿਹੜਾ ਡਿਸਟ੍ਰਿਕਟ ਸਪੋਰਟਸ ਅਫਸਰ ਹੁੰਦਾ ਹੈ ਆਪਣੇ ਜ਼ਿਲ੍ਹੇ 'ਚ ਬੈਠਾ ਹੁੰਦਾ, ਮੁਕਤਸਰ ਵੀ ਬੈਠਾ, ਉਹ ਇਹਨਾਂ ਬਣ ਗਿਆ। ਤੁਸੀਂ ਸੋਚ ਕੇ ਦੇਖੋ ਕਿ ਇੱਕ ਖਿਡਾਰੀ ਨੂੰ ਤੇ ਤੁਸੀਂ ਜਿਹੜੀ ਪਹਿਲਾਂ ਵਾਲੀ ਸਪੋਰਟਸ ਪਾਲਿਸੀ ਸੀ ਉਹਦੇ ਮੁਤਾਬਕ DSP ਵੀ ਲਾਇਆ, ਹਰਮਨਪ੍ਰੀਤ ਨੂੰ ਵੀ ਇਹਨਾਂ ਨੇ DSP ਲਾਤਾ ਸੀ, ਹਰਭਜਨ ਸਿੰਘ ਨੂੰ ਵੀ DSP ਲਾਤਾ ਸੀਗਾ। ਮਤਲਬ ਤਗੜੇ ਫੈਸਲੇ ਲਏ ਇਹਨਾਂ। ਤਾਂ ਦੂਸਰੇ ਪਾਸੇ ਇਹ ਜਿਹੜੇ ਗਾਂਹ ਭਵਿੱਖ ਵਾਲੇ ਆ, ਇਹਨਾਂ ਵਾਸਤੇ ਤੁਸੀਂ ਦਰਵਾਜ਼ੇ ਬੰਦ ਕਰਤੇ, ਅੱਛੀਆਂ ਨੌਕਰੀਆਂ ਨਹੀਂ ਹੈ। ਕੋਚ ਲੱਗ ਜਾਓ, 35,000 ਲੈ ਲਓ, 36,000 ਸ਼ੁਰੂਆਤ ਦਾ ਪੇ ਸਕੇਲ ਹੈ ਜਿਹੜਾ, ਸੀਨੀਅਰ ਕੋਚ, ਜੂਨੀਅਰ ਕੋਚ, ਏਦਾਂ ਦੀਆਂ ਕੁੱਲ ਮਿਲਾ ਕੇ ਪੋਸਟਾਂ ਨੇ। ਫਿਰ ਸਪੋਰਟਸ ਕੋਟਾ ਜਿਹੜਾ 3% ਉਹਦਾ ਪਾਲਣ ਨਹੀਂ ਹੋ ਰਿਹਾ। ਇਸ ਪਾਲਿਸੀ ਦਾ ਸਭ ਤੋਂ ਵੱਡਾ ਇੱਕ ਜਿਹੜਾ ਕਹਿ ਲਓ ਕਿ ਮਾਮਲਾ ਆਇਆ ਕਿ ਜੌਬ ਜਿਹੜੀ ਹੈ ਨਾ, ਜੌਬ ਸਿੱਕੇਬੰਦ ਜੌਬ ਨਹੀਂ। ਜੋ ਖਿਡਾਰੀ ਚਾਹੁੰਦੇ ਕਿ ਜੇ ਇੱਕ ਨੂੰ ਬ੍ਰੌਂਜ਼ ਮੈਡਲ ਜਿੱਤਣ ਤੇ ਤੁਸੀਂ DSP ਲਾ ਸਕਦੇ ਹੋ, ਤਾਂ ਦੂਸਰਾ ਤਾਂ ਇਹ ਸਮੱਸਿਆ ਹੈਗੀ ਹੈ ਕਿ ਕਿਉਂਕਿ ਹੁਣ ਸਿਫਤ ਕੌਰ ਸਮਰਾ ਵਰਲਡ ਚੈਂਪੀਅਨ ਹੈ ਜੀ, ਠੀਕ ਹੈ, 올림픽 'ਚ ਨਹੀਂ ਉਹ ਆਪਦਾ ਪਰਫਾਰਮ ਕਰ ਪਾਈ, ਪਰ ਉਹ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਹੈ ਉਹਦਾ। ਹੁਣ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੇ ਨੂੰ, ਬੱਚੇ ਨੂੰ ਤੁਸੀਂ ਕੁਝ ਨਹੀਂ ਦੇ ਰਹੇ ਜੀ। ਤਾਂ ਇੱਕ ਪਾਸੇ ਬ੍ਰੌਂਜ਼ ਜਿੱਤਣ, ਮੈਨੂੰ ਕੋਈ ਮਤਲਬ ਕਿ ਕਿਸੇ ਨਾਲ ਪ੍ਰੋਬਲਮ ਨਹੀਂ, ਪਰ ਤੁਹਾਨੂੰ ਨਿਰਪੱਖ ਹੋ ਕੇ ਗੱਲ ਕਰਨੀ ਪਏਗੀ ਕਿਉਂਕਿ ਬੱਚਾ ਇੱਕੋ ਜਿਹਾ ਹੀ ਆ, ਖਿਡਾਰੀ ਇੱਕੋ ਜਿਹਾ, ਚਾਹੇ ਹਾਕੀ ਉਹਦੇ ਹੱਥ 'ਚ ਤੇ ਚਾਹੇ ਪਿਸਤੌਲ ਆ ਨਿਸ਼ਾਨੇਬਾਜ਼। ਤਾਂ ਹੁਣ ਇੱਕ ਲਈ ਤਾਂ ਤੁਸੀਂ ਦਰਵਾਜ਼ੇ ਖੋਲ ਦਿੱਤੇ, DSP ਜਾਂ PCS ਬਣਾ ਦਿੱਤੇ ਤੁਸੀਂ, ਬਟ ਦੂਸਰਾ ਜਿਹੜਾ ਖਿਡਾਰੀ ਤੇ ਸਿਫਤ ਕੌਰ ਸਮਰਾ ਤਾਂ ਸ਼ਾਇਦ MBBS ਕਰਦੀ ਸੀ, ਤਾਂ ਹੁਣ ਤੁਸੀਂ ਦੇਖੋ ਕਿ ਉਹ ਚਾਹੁੰਦੀ ਤਾਂ ਬਹੁਤ ਆਸਾਨੀ ਨਾਲ ਡਾਕਟਰ ਬਣ ਸਕਦੀ ਸੀ, ਉਹ ਹੋ ਗਈ ਸੀਗੀ। ਜੀ, ਬਿਲਕੁਲ ਸੀਟ ਆ ਉਹਦੇ ਕੋਲ। ਤਾਂ ਕਹਿਣ ਦਾ ਭਾਵ ਇਹ ਆ ਕਿ ਹੁਣ ਤੁਸੀਂ ਦੇਖੋ ਕਿ ਜਿਹੜੀ ਕੁੜੀ ਸੀ ਗੁਰਮਿਲਨ ਬੈਂਸ, ਉਹ ਕਿੱਥੇ ਹੈ? ਹਰਮਿਲਨ, ਉਹ ਪੰਜਾਬ ਛੱਡ ਗਈ ਸੀ, ਪੰਜਾਬ ਛੱਡ ਗਈ ਸੀ। ਅਰਜੁਨ ਬਬੂਟਾ ਸਰ, ਅਰਜੁਨ ਬਬੂਟਾ ਉਹ ਰੇਲਵੇ ਜੁਆਇਨ ਕਰ ਗਿਆ ਪੰਜਾਬ ਤੋਂ, ਕਿਹਾ ਜਿਹੜਾ ਚੌਥੇ ਨੰਬਰ ਤੇ ਰਿਹਾ। ਚੌਥੇ ਨੰਬਰ ਤੇ ਰਹਿਣ ਵਾਲਿਆਂ ਨੂੰ ਹਰਿਆਣੇ ਨੇ ਪਿਛਲੇ 올림픽 'ਚ 50 ਲੱਖ ਰੁਪਈਆ ਦਿੱਤਾ ਕਿ ਕੋਈ ਗੱਲ ਨਹੀਂ ਯਾਰ, ਮੈਡਲ ਨਹੀਂ ਆਇਆ ਪਰ ਚੌਥੇ ਤੇ ਤਾਂ ਅਰਜੁਨ ਬਬੂਟਾ ਨੂੰ ਤੁਸੀਂ ਕੀ ਦੇ ਰਹੇ ਹੋ? 15 ਲੱਖ ਰੁਪਏ। ਉਹਨਾਂ ਦੇ ਬ੍ਰੌਂਜ਼ ਮੈਡਲ ਨੂੰ ਮਿਲ ਰਿਹਾ 2.5 ਲੱਖ, ਹਰਿਆਣੇ ਵਾਲੇ ਨੂੰ 2.5 ਕਰੋੜ, ਤੁਸੀਂ ਕੀ ਦੇ ਰਹੇ ਹੋ? 1 ਕਰੋੜ। ਜਿਹਦਾ ਪ੍ਰਚਾਰ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ। ਸੋ ਇਹਦੇ ਵਿੱਚ ਇੱਕ ਸਭ ਤੋਂ ਹੋਰ ਤੁਹਾਨੂੰ ਖਾਸ ਗੱਲ ਦੱਸਦੇ, ਰਿਜ਼ਰਵੇਸ਼ਨ ਜਿੱਦਾਂ ਉਹ ਤੇ ਮਾਮਲਾ ਹੈਗਾ ਹੀ ਆ, ਜਿਵੇਂ ਆਪਾਂ ਕਹਿ ਲਈਏ ਕੋਟਾ, ਉਹਦਾ ਪਾਲਣ ਨਹੀਂ ਹੋ ਪਾ ਰਿਹਾ। ਗ੍ਰੇਡੇਸ਼ਨ ਦੀ ਸਮੱਸਿਆ ਹੈ। ਗ੍ਰੇਡੇਸ਼ਨ ਦੀ ਸਮੱਸਿਆ ਇਹ ਆ ਕਿ ਕੋਈ ਖਿਡਾਰੀ ਜੇਕਰ 35% ਗੇਮਾਂ ਪਲੇ ਨਹੀਂ ਕਰਦਾ ਜੀ, ਤਾਂ ਉਹ ਗ੍ਰੇਡੇਸ਼ਨ ਦਾ ਹੱਕਦਾਰ ਨਹੀਂ ਹੈ ਸਪੋਰਟਸ ਪਾਲਿਸੀ। ਉਹਦੇ 'ਚ ਕੀ ਹੈ ਕਿ ਮੰਨ ਲਓ ਕੋਈ ਵਿਨਿੰਗ ਕੰਬੀਨੇਸ਼ਨ ਨੂੰ ਅੱਗੇ ਲੈ ਜਾਂਦਾ ਕੋਚ, ਤਾਂ ਜਿਹੜੇ 5 ਗਏ 6 ਗਏ, ਹੋ ਸਕਦਾ ਪਲੇਇੰਗ 11 ਤੋਂ ਵਧੀਆ ਖੇਡਦੇ ਹੋਣ, ਪਰ ਕੰਬੀਨੇਸ਼ਨ ਮੰਨ ਕੇ ਬਾਹਰ ਹੀ ਬੈਠੇ ਰਹਿਣ। ਬਿਲਕੁਲ। ਤੇ ਜੇ ਮੰਨ ਲਓ ਕੋਈ ਸਿਫਾਰਸ਼ੀ ਚਲਾ ਗਿਆ, ਸਿਫਾਰਸ਼ੀ ਮਤਲਬ ਕਿ ਜਿਹੜਾ ਪਾਵਰਫੁਲ ਉਹਨੇ ਆਪਦਾ ਰਿਸ਼ਤੇਦਾਰ ਜਾਂ ਕੋਈ ਪੁੱਤ ਭਤੀਜਾ ਭੇਜ ਦਿੱਤਾ, ਤੇ ਉਹ ਭਾਵੇਂ ਕਾਬਲ ਹੈ ਨਹੀਂ, ਉਹਨੂੰ ਉਹ 35% ਪੂਰਾ ਕਰਵਾ ਦੇਣਗੇ। तो ये चीज़ां जिहड़ियां ने वो स्पोर्ट्स पॉलिसी च किते ना किते थोड़ा, मैं ये नहीं कहता कि सारी स्पोर्ट्स पॉलिसी गलत हुंदी है, एक जरिया हुंदा खेडां नूं तुसीं प्रमोट करना है, खेडां नाल जोड़ना है, और कुछ नहीं है। तां पर इहदे च इह है कि मुख तौर ते जिहड़े IAS आ जिन्हां नूं कोई बहुता तजर्बा नहीं है, वो नहीं कोई गल मतलब कि एडी बनदी। असल दे विच चाहीदा इह है कि खिडारियां दी रजामंदी नाल, खिडारियां दी सलाह दे नाल स्पोर्ट्स पॉलिसी बनदी जावे। सिफ्त कर ਸਮਰਾ ਦੀ ਸਿਫਤ ਕਰਨੀ ਬਣਦੀ ਹੈ ਕਿ ਉਸ ਬੱਚੀ ਨੇ ਆਵਾਜ਼ ਚੁੱਕੀ ਹੈ ਤੇ ਭਾਈ ਇਹ ਤੁਸੀਂ ਗਲਤ ਕਰ ਰਹੇ ਹੋ, ਸਾਨੂੰ ਠੀਕ ਹੈ ਕੈਸ਼ ਪ੍ਰਾਈਜ਼ ਤੋਂ ਪਹਿਲਾਂ ਸਾਡੀ ਜੌਬ ਜਿਹੜੀ ਹੈ ਉਹਦਾ ਬੰਦੋਬਸਤ ਕਰੋ ਤੇ ਬਿਹਤਰ।
ਜੀ ਬਿਲਕੁਲ। ਤੇ ਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।